ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਇਸ ਮੌਕੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 28 ਤਰੀਕ ਆ ਤੇ ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ। ਕਾਲ ਅਟਰਨੀ ਜੇ ਟਰਕੀਆਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਤੂਤ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਵੇਰੇ ਆਪਾਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਭਈ ਅਮਰੀਕਾ ਸਰਕਾਰ ਨੇ ਜੋ ਨਵੇਂ ਸਟੂਡੈਂਟਸ ਆਣੇ ਹੈਗੇ ਆ, ਉਹਨਾਂ ਦੀਆਂ ਅਪਾਇੰਟਮੈਂਟਸ ਵੀਜ਼ਾ ਲੈਣ ਦੇ ਲਈ ਉਹ ਜਿਹੜਾ ਉਹਦੇ ਤੇ ਰੋਕ ਲਾ ਦਿੱਤੀ ਆ। ਕਹਿੰਦੇ ਵੀ ਵੈਟਿੰਗ ਵਗੈਰਾ ਪੂਰੀ ਕਰਾਂਗੇ, ਉਹਨਾਂ ਦੇ ਸੋਸ਼ਲ ਮੀਡੀਆ ਦੇ ਅਕਾਊਂਟਸ ਸਾਰੇ ਚੈੱਕ ਕੀਤੇ ਜਾਣਗੇ ਜਦੋਂ ਅਪਾਇੰਟਮੈਂਟ ਸ਼ੁਰੂ ਹੋ ਗਈਆਂ। ਸੋ ਇਹ ਇੱਕ ਵੱਡਾ ਝਟਕਾ ਸੀ, ਕਿਉਂਕਿ ਹਰ ਸਾਲ 13-14 ਲੱਖ ਦੇ ਕਰੀਬ ਜਿਹੜੇ ਸਟੂਡੈਂਟਸ ਆ ਦੁਨੀਆ ਦੇ ਵੱਖ-ਵੱਖ ਮੁਲਕਾਂ 'ਚੋਂ ਅਮਰੀਕਾ 'ਚ ਪੜ੍ਹਨ ਆਉਂਦੇ ਆ। ਮੈਜੋਰਿਟੀ 'ਚ ਨੰਬਰ 1 ਦੇ ਉੱਤੇ ਇੰਡੀਆ ਹੈ ਤੇ ਨੰਬਰ 2 ਦੇ ਉੱਤੇ ਚਾਈਨਾ ਹੈ। ਸੋ ਇਹ ਸਾਰੇ ਕਾਸੇ ਦੇ ਦੌਰਾਨ ਇਮੀਗ੍ਰੇਸ਼ਨ ਤੇ ਇੰਨਾ ਜ਼ੋਰ ਲੱਗਾ ਹੋਇਆ ਹੈ। ਬਾਅਦ ਦੁਪਹਿਰ ਅੱਜ ਅਮਰੀਕਾ ਦੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਉਹਨਾਂ ਨੇ ਅਨਾਉਂਸ ਕਰ ਦਿੱਤਾ ਹੈ ਭਈ ਉਹ ਜਿਹੜੇ ਚਾਈਨੀਜ਼ ਸਟੂਡੈਂਟ ਹੈਗੇ ਆ ਆਲਰੇਡੀ ਅਮਰੀਕਾ ਦੇ ਵਿੱਚ, ਉਹਨਾਂ ਦੇ ਜਿਹੜੇ ਵੀਜ਼ੇ ਆ ਰਿਵੋਕ ਕਰਨਗੇ। ਕਹਿੰਦੇ ਵੀ ਪ੍ਰਾਇੋਰਟੀ ਜਿਹੜੀ ਸ਼ੁਰੂਆਤ ਉਹ ਕੀਤੀ ਜਾਊਗੀ ਜਿਨ੍ਹਾਂ ਲੋਕਾਂ ਦੇ ਚਾਈਨੀਜ਼ ਕਮਿਊਨਿਸਟ ਪਾਰਟੀ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਦਾ ਸੰਬੰਧ ਹੈਗਾ, ਜਾਂ ਉਹ ਕ੍ਰਿਟੀਕਲ ਸਟੱਡੀਜ਼ ਕਰ ਰਹੇ ਹੈਗੇ ਆ, ਕੋਈ ਡਿਫੈਂਸ ਨੂੰ ਲੈ ਕੇ, ਬਾਇਓਟੈਕਨੋਲੋਜੀ ਨੂੰ ਲੈ ਕੇ, ਉੱਦਾਂ ਦੇ ਫੀਲਡ ਦੇ ਵਿੱਚ ਜਿਹੜੇ ਸਟੱਡੀ ਕਰ ਰਹੇ ਆ, ਉਹਨਾਂ ਦੇ ਜਿਹੜੇ ਵੀਜ਼ੇ ਆ ਉਹ ਰਿਵੋਕ ਕਰਨ ਜਾ ਰਹੇ ਹੈਗੇ ਆ। ਇਹ ਅੱਜ ਮਾਰਕੋ ਰੂਬੀਓ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਕਹਿੰਦੇ ਵੀ ਵੀਜ਼ਾ ਜਿਹੜਾ ਕ੍ਰਾਈਟੇਰੀਆ ਆ ਉਹ ਵੀ ਰਿਵਾਈਜ਼ ਕੀਤਾ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ, ਖਾਸ ਕਰਕੇ ਜਿਹੜੇ ਲੋਕ ਚਾਈਨਾ ਤੋਂ ਤੇ ਹਾਂਗਕਾਂਗ ਤੋਂ ਅਮਰੀਕਾ ਦੇ ਵਿੱਚ ਪੜ੍ਹਨ ਆਉਣਗੇ। ਸੋ ਇਹਦੇ ਚ ਇਹ ਨਹੀਂ ਕਲੀਅਰਲੀ ਦੱਸਿਆ ਗਿਆ ਵੀ ਸਾਰੇ ਦੇ ਸਾਰੇ ਜਿਹੜੇ ਚਾਈਨੀਜ਼ ਮੂਲ ਦੇ ਸਟੂਡੈਂਟਸ ਆ ਉਹਨਾਂ ਨੂੰ ਇਹਦੇ ਤੇ ਉਹਨਾਂ ਦੇ ਉੱਤੇ ਇਦਾਂ ਦਾ ਕੋਈ ਅਸਰ ਪਊਗਾ, ਪਰ ਜੋ ਇਹ ਕਲੀਅਰ ਕੀਤਾ ਗਿਆ ਹੈਗਾ ਫਿਰ ਵੀਜ਼ੇ ਅਸੀਂ ਚਾਈਨੀਜ਼ ਮੂਲ ਸਟੂਡੈਂਟਸ ਲੋਕਾਂ ਦੇ ਰਿਵੋਕ ਕਰਨ ਜਾ ਰਹੇ ਹੈਗੇ ਆ। 2,77,000 ਚਾਈਨੀਜ਼ ਸਟੂਡੈਂਟ ਪਿਛਲੇ ਸਾਲ ਕਹਿੰਦੇ US ਦੇ ਵਿੱਚ ਉਹਨਾਂ ਨੇ ਪੜ੍ਹਾਈ ਕੀਤੀ ਆ। ਸੋ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਇੰਡੀਆ ਤੋਂ ਬਾਅਦ 'ਚ ਦੂਜਾ ਸਭ ਤੋਂ ਵੱਡਾ ਜਿਹੜਾ ਉਹ ਗਰੁੱਪ ਆ। ਇੱਥੋਂ ਇਹ ਸਾਫ਼ ਸਪਸ਼ਟ ਹੁੰਦਾ ਆ US ਤੇ ਚਾਈਨਾ ਦੇ ਜਿਹੜੇ ਜੀਓਪੋਲੀਟੀਕਲ ਟੈਨਸ਼ਨਸ ਆ ਉਸ ਸਿਖਰ ਦੇ ਉੱਤੇ ਪਹੁੰਚੀਆਂ ਹੋਈਆਂ ਆ। ਜਿਸ ਤਰੀਕੇ ਦੇ ਨਾਲ ਇਸ ਟਾਈਮ ਚਾਈਨਾ ਦੇ ਸਟੂਡੈਂਟਸ ਦੇ ਉਲਟ ਇਹ ਐਕਸ਼ਨ ਲਿਆ ਜਾ ਰਿਹਾ ਆ। ਸੋ ਬੇਸਿਕਲੀ ਚਾਈਨਾ ਨੂੰ ਦਿਖਾਇਆ ਜਾ ਰਿਹਾ ਹੈ ਵੀ ਭਾਈ ਤੁਹਾਡੀ ਜੋ ਤੁਸੀਂ ਕਰ ਰਹੇ ਆ ਉਹ ਹੁਣ ਇੱਥੇ ਮੰਨੀ ਜਿਹੜੀ ਉਹ ਨਹੀਂ ਜਾਊਗੀ। ਸੋ ਇੱਕ US ਚਾਈਨਾ ਐਜੂਕੇਸ਼ਨ ਟਰਸਟ ਇੱਕ ਨਾਨ ਪ੍ਰੋਫਿਟ ਐਜੂਕੇਸ਼ਨ ਗਰੁੱਪ ਆ, ਉਹ ਕਹਿੰਦੇ ਆ ਵੀ ਚਾਈਨਾ ਦੇ ਵਿੱਚ 99 ਮਿਲੀਅਨ ਕਮਿਊਨਿਸਟ ਪਾਰਟੀ ਦੇ ਜਿਹੜੇ ਉਹ ਮੈਂਬਰ ਆ। ਕਿਸ ਹਿਸਾਬ ਦੇ ਨਾਲ ਜੇ ਇਨਫੋਰਸ ਕਰਦੇ ਉਸ ਹਿਸਾਬ ਦੇ ਨਾਲ ਦੇਖਿਆ ਜਾਵੇ, ਜਿਹੜੇ ਚਾਈਨੀਜ਼ ਸਟੂਡੈਂਟ ਇੱਥੇ ਇੰਟਰਸਟ ਦਿਖਾਉਂਦੇ ਨੇ US ਦੇ ਵਿੱਚ ਆਉਣ ਦੇ ਲਈ, ਤੇ ਕਹਿੰਦੇ ਵੀ ਉਹਨਾਂ ਵਿੱਚੋਂ ਕੋਈ ਨਾ ਕੋਈ ਜਿਹੜੇ ਕਮਿਊਨਿਸਟ ਪਾਰਟੀ ਦੇ ਜਿਹੜੇ ਕਨੈਕਸ਼ਨ ਆ ਉਹ ਉਹਨਾਂ ਦੀ ਬੈਕਗਰਾਊਂਡ ਦੇ ਵਿੱਚ ਨਿਕਲ ਸਕਦੇ ਨੇ। ਇਹ ਮੰਨਦੇ ਨੇ ਵੀ ਕਹਿੰਦੇ ਵੀ ਇਹਦੇ ਨਾਲ US ਦੀਆਂ ਇੰਸਟੀਟਿਊਸ਼ਨਸ ਨੂੰ ਨੁਕਸਾਨ ਜਿਹੜਾ ਉਹ ਹੋ ਸਕਦਾ ਆ। ਪਰ ਰਾਸ਼ਟਰਪਤੀ ਟਰੰਪ ਹੁਣਾਂ ਦਾ ਜਿੱਥੇ ਜਿਹੜੇ ਪ੍ਰੋ ਪੈਲਸਟੀਨ ਪ੍ਰੋਟੈਸਟਰਸ ਦੇ ਉਲਟ ਲੈ ਕੇ ਜਿਹੜੇ ਐਜੂਕੇਸ਼ਨ ਇੰਸਟੀਟਿਊਸ਼ਨਸ ਆ ਉਹਨਾਂ ਦੇ ਨਾਲ ਸਿੰਘ ਫਸੇ ਆ, ਉਹਨਾਂ ਵਿੱਚ ਇਹਨਾਂ ਦਾ ਇਹ ਵੀ ਮੰਨਣਾ ਆ ਵੀ ਇਹ ਚਾਈਨੀਜ਼ ਸਪਾਂਸਰਡ ਜਿਹੜੀਆਂ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਆ ਉਹ ਚਾਈਨਾ ਤੋਂ ਮਨੀ, ਕਮਿਊਨਿਸਟ ਪਾਰਟੀ ਤੋਂ ਸੰਬੰਧਿਤ ਜਿਹੜੀ ਮਨੀ ਆ ਤੇ ਉਹਨਾਂ ਦੇ ਨਾਲ ਜਿਹੜੀਆਂ ਟਾਈਜ਼ ਤੋਂ ਜਿਹੜੀ ਉਧਰਲੇ ਪਾਸੇ ਨੂੰ ਜਿਹੜਾ ਭ੍ਰਿਸ਼ਟ ਆ ਲੋਕਾਂ ਦਾ ਦਿਮਾਗ ਜਾਂ ਬੱਚਿਆਂ ਦਾ ਦਿਮਾਗ ਆ, ਇਹ ਕਮਿਊਨਿਸਟ ਪਾਰਟੀ ਵੀ ਜਿਹੜੀ ਉੱਥੇ
ਕਰ ਰਹੀ ਹੈਗੀ ਹੈ। ਚਾਈਨੀਜ਼ ਐਮਬੈਸੀ ਜਿਹੜੀ ਵਾਸ਼ਿੰਗਟਨ 'ਚ, ਉਹਨਾਂ ਨੇ ਇਸ ਉੱਤੇ ਅਜੇ ਤੱਕ ਕੋਈ ਟਿੱਪਣੀ ਜਿਹੜੀ ਉਹ ਨਹੀਂ ਕੀਤੀ ਹੈਗੀ। ਮਾਰਕੋ ਰੂਬੀਓ ਹੁਣਾਂ ਦੇ ਜਿਹੜੇ ਐਗਜ਼ੈਕਟ ਵਰਡ ਸੀਗੇ ਵੀ ਅਗਰੈਸਿਵਲੀ ਰਿਵੋਕ ਜਿਹੜੇ ਉਹ ਕਰਨੇ ਆ। ਸੋ ਚਾਈਨੀਜ਼ ਸਟੂਡੈਂਟਸ ਦੇ ਲਈ ਉਹਨਾਂ ਦੇ ਜਿਹੜੇ ਵੀਜ਼ੇ ਹੋਲਡਰ ਵੀ ਆ ਜਾਂ ਗਾਹ ਜਿਹੜੇ ਵੀਜ਼ਾ ਅਪਲਾਈ ਕਰਨਗੇ, ਉਹਨਾਂ ਦੇ ਉੱਤੇ ਜਿਹੜੀ ਖਾਸੀ ਜਿਹੜੀ ਸਖਤੀ ਆ ਉਹ ਹੁਣ ਹੋਣ ਜਾ ਰਹੀ ਹੈਗੀ ਆ। ਸੋ ਬਿਲਕੁਲ ਮਾਰਕੋ ਰੂਬੀਓ ਜੋ ਆ ਉਹ ਹਮੇਸ਼ਾ ਹੀ ਚਾਈਨਾ ਦੇ ਉਲਟ ਗਿਣੇ ਜਾਂਦੇ ਆ। ਜਦੋਂ ਉਹ ਫਲੋਰੀਡਾ ਦੇ ਵਿੱਚ ਵੀ ਸੀਗੇ, ਸੈਨੇਟਰ ਸੀਗੇ, ਉਸ ਟਾਈਮ ਦੇ ਉੱਤੇ ਵੀ ਉਹਨਾਂ ਨੇ ਜਿਹੜਾ ਆ ਖਾਸ ਕਰਕੇ ਜਿਹੜੀ ਕਨਫਿਊਸ਼ੀਅਸ ਇੰਸਟੀਚਿਊਟ ਆ, ਬਹੁਤ ਸਾਰੇ ਕਾਲਜਸ ਦੇ ਵਿੱਚ, ਕੈਂਪਸਸ ਦੇ ਵਿੱਚ ਓਪਨ ਕੀਤੀ ਗਈ ਹੈ ਚਾਈਨਾ ਫੰਡਡ, ਉਹਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀ ਸੰਨ 2018 ਦੇ ਵਿੱਚ। ਉਹ ਤੋਂ ਬਾਅਦ ਟਿਕਟੌਕ ਨੂੰ ਬੈਨ ਕਰਨ ਦੇ ਵਿੱਚ ਨੰਬਰ 1 ਜਿਹੜੇ ਮਾਰਕੋ ਰੂਬੀਓ ਆ, ਉਹ ਕਹਿੰਦੇ ਭਈ ਇਹ ਸਾਡੀ ਜਿਹੜੀ ਆ ਇੱਕ ਤਰ੍ਹਾਂ ਨਾਲ ਸਪਾਈ ਦਾ ਕੰਮ ਕਰਦੀ ਹੈਗੀ ਆ ਚਾਈਨਾ ਗਵਰਨਮੈਂਟ, ਸੋ ਇਹ ਟੋਟਲੀ ਬੰਦ ਹੋਣੀ ਚਾਹੀਦੀ ਆ। ਹੁਣ ਜਦੋਂ ਤੋਂ ਹੀ ਫੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਉਹਨਾਂ ਨੂੰ ਸੈਕਟਰੀ ਆਫ ਸਟੇਟ ਅਪਾਇੰਟ ਕਰ ਦਿੱਤਾ ਹੈ ਤੇ ਹੁਣ ਉਹਨਾਂ ਦੇ ਕੋਲ ਪਾਵਰ ਵੀ ਜ਼ਿਆਦਾ ਆ ਗਈ ਆ। ਸੋ ਚਾਈਨਾ ਨੂੰ ਲੈ ਕੇ ਉਹ ਪੂਰਾ ਜਿਹੜਾ ਗੁੱਸਾ ਆ ਉਹ ਆਪਣਾ ਕੱਢ ਰਿਹਾ ਹੈ ਜੀ। ਉੱਦਾਂ ਜੇ ਦੇਖਿਆ ਜਾਵੇ ਇੰਟਰਨੈਸ਼ਨਲ ਸਟੂਡੈਂਟਸ ਦਾ ਜਿਹੜਾ ਹਰਜੋਤ ਸਿੰਘ ਜੀ, ਇੱਕ ਕਾਫੀ ਵੱਡਾ ਜਿਹੜੀ ਮਨੀ ਆ ਇਕਨੋਮੀ ਦੇ ਵਿੱਚ ਆਉਂਦੀ ਆ। ਪਿਛਲੇ ਸਾਲ 43.8 ਬਿਲੀਅਨ ਡਾਲਰ ਇੰਟਰਨੈਸ਼ਨਲ ਸਟੂਡੈਂਟਸ ਨੇ ਜਿਹੜੇ ਆ ਉਹ ਇਸ ਦੇ ਵਿੱਚ ਐਡ ਕੀਤੇ ਯੂਐਸ ਦੀ ਇਕਨੋਮੀ ਦੇ ਵਿੱਚ, ਤੇ 4 ਲੱਖ ਜਿਹੜੀਆਂ ਜੌਬਸ ਆ ਕਹਿੰਦੇ ਵੀ ਉਹ ਸਪੋਰਟ ਜਿਹੜੀਆਂ ਇਹਨਾਂ ਦੇ ਕਰਕੇ ਹੋਈਆਂ ਆ। ਸੋ ਹੁਣ ਪਰ ਇਹ ਆ ਵੀ ਸਿੰਘ ਫਸੇ ਪਏ ਆ ਹੁਣ ਦੋਨਾਂ ਮੁਲਕਾਂ ਦੇ ਮਤਭੇਦ ਆ, ਜਿਹੜੀਆਂ ਜੀਓਪੋਲੀਟੀਕਲ ਟੈਨਸ਼ਨਸ ਆ ਉਹ ਲਗਾਤਾਰ ਇਸ ਕਰਕੇ ਜਿਹੜੀਆਂ ਉਹ ਵੱਧ ਰਹੀਆਂ। ਉੱਦਾਂ ਟੈਰਿਫਸ ਨੂੰ ਲੈ ਕੇ ਸਮਝੌਤੇ ਜੀ ਦੀ ਗੱਲ ਇਹਨਾਂ ਦੀ ਆਪਸ ਦੇ ਵਿੱਚ ਚੱਲੀ ਸੀ, ਹੋਇਆ ਸੀ, ਪਰ ਫਿਰ ਵੀ ਆਪਾਂ ਜਿਹੜਾ ਉਹ ਦੇਖ ਰਹੇ ਆ ਵੀ ਇਸ ਪਾਸੇ ਵੱਲ ਨੂੰ ਜਿਹੜਾ ਹੁਣ ਟਰੰਪ ਪ੍ਰਸ਼ਾਸਨ ਬਹੁਤ ਅਗਰੈਸਿਵਲੀ ਅੱਗੇ ਵੱਧ ਰਿਹਾ ਆ। ਅਗਲੀ ਖਬਰ ਹੈ ਜਿਹੜੀ ਹਰਜੋਤ ਸਿੰਘ ਜੀ ਸੈਨ ਫਰਾਂਸਿਸਕੋ ਤੋਂ ਆ ਰਹੀ ਹੈ। ਸੈਨ ਫਰਾਂਸਿਸਕੋ ਦੇ ਇਮੀਗ੍ਰੇਸ਼ਨ ਜਿਹੜੇ ਕੋਰਟ ਆ, ਉੱਥੇ ਆਈਸ ਦੇ ਦੁਆਰਾ ਜਿਹੜੀ ਕਹਿੰਦੇ ਵੀ ਛਾਪੇਮਾਰੀ ਕੀਤੀ ਗਈ, ਸਟਾਰਮ ਕੀਤਾ ਗਿਆ ਤੇ 4 ਜਿਹੜੇ ਅਸਾਈਲਮ ਸੀਕਰਸ ਆ ਉਹਨਾਂ ਨੂੰ ਉੱਥੇ ਗ੍ਰਿਫਤਾਰ ਕਰ ਲਿਆ ਗਿਆ ਆ। ਕਈ ਲੋਕ ਇਸ ਪੂਰੀ ਕਾਰਵਾਈ ਨੂੰ ਅਨਲਾਫੁਰ, ਗੈਰ ਕਾਨੂੰਨੀ ਜਿਹੜਾ ਆ ਉਹ ਦੱਸ ਰਹੇ ਹੈਗੇ ਆ। ਸੈਨ ਫਰਾਂਸਿਸਕੋ ਬਾਰ ਦੇ ਐਸੋਸੀਏਸ਼ਨ ਦੇ ਜਿਹੜੇ ਅਟਾਰਨੀ ਆਫ ਦਾ ਡੇ ਪ੍ਰੋਗਰਾਮ ਮਿਲੀ ਐਟਕਿਨਸਨ, ਉਹ ਇਮੀਗ੍ਰੇਸ਼ਨ ਅਟਾਰਨੀ ਆ, ਉਹਨਾਂ ਨੇ ਕਿਹਾ ਵੀ ਇਹ ਕਲੀਅਰ ਵਾਇਓਲੇਸ਼ਨ ਹੈਗੀ ਆ ਕਨਸਟੀਟਿਊਸ਼ਨ ਦੀ ਤੇ ਡਿਊ ਪ੍ਰੋਸੈਸ ਰਾਈਟਸ ਦੀ। 4 ਅਸਾਈਲਮ ਸੀਕਰਸ ਨੂੰ ਜਿਹੜੇ ਫੈਡਰਲ ਏਜੰਟਸ ਦੇ ਦੁਆਰਾ ਕੱਲ ਸੈਨ ਫਰਾਂਸਿਸਕੋ ਇਮੀਗ੍ਰੇਸ਼ਨ ਕੋਰਟ ਤੋਂ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਹੈਗਾ। ਇਹ ਕੋਈ ਨਵੇਕਲੀ ਗੱਲ ਨਹੀਂ ਜਿਹੜੀ ਉਹ ਵਾਪਰ ਰਹੀ। ਇਦਾਂ ਦੀਆਂ ਜਿਹੜੀਆਂ ਘਟਨਾਵਾਂ ਆ ਬਹੁਤ ਸਾਰੇ ਜਿਹੜੇ ਇਮੀਗ੍ਰੇਸ਼ਨ ਕੋਰਟਸ ਦੇ ਤੋਂ ਜਿਹੜੀਆਂ ਉਹ ਲਗਾਤਾਰ ਹੋ ਰਹੀਆਂ ਹੈਗੀਆਂ ਆ। ਸੋ ਇਮੀਗ੍ਰੇਸ਼ਨ ਅਟਾਰਨੀਜ਼ ਦੁਹਾਈ ਜਿਹੜੇ ਉਹ ਪਾ ਰਹੇ ਆ, ਕਹਿੰਦੇ ਵੀ ਇਹ ਰੂਲ ਆਫ ਲਾ ਦੇ ਉਲਟ ਜਿਹੜਾ ਉਹ ਕੰਮ ਚੱਲ ਰਿਹਾ ਆ, ਅਨਕਨਸਟੀਟਿਊਸ਼ਨਲ ਤੇ ਅਨਪ੍ਰੈਸੀਡੈਂਟਡ ਜਿਹੜੇ ਅਮਰੀਕਾ ਦੇ ਇਤਿਹਾਸ ਦੇ ਵਿੱਚ ਇਹ ਚੀਜ਼ਾਂ ਹੋ ਰਹੀਆਂ ਆ। ਪਿਛਲੀ ਵਾਰ ਜਦ ਅਟਾਰਨੀ ਜੇ ਟਿਰਕੀਆਣਾ ਜੀ ਆਏ ਸੀ, ਉਹਨਾਂ ਨੇ ਦੱਸਿਆ ਵੀ ਖਾਸ ਕਰਕੇ ਜਿਨ੍ਹਾਂ ਦੇ ਕੇਸ ਬੰਦ ਕੀਤੇ ਜਾ ਰਹੇ ਆ, ਕਲੋਜ਼ ਕੀਤੇ ਜਾ ਰਹੇ ਆ, ਤਾਂ ਉਹਨਾਂ ਨੂੰ ਜਿਹੜਾ ਉੱਥੋਂ ਬਾਹਰ ਫੜਨ ਦੀ ਜਿਹੜੀ ਕਵਾਇਦ, ਸਾਰਿਆਂ ਦੀ ਨਹੀਂ ਮੈਂ ਗੱਲ ਕਰ ਰਿਹਾ, ਕਈਆਂ ਨੂੰ ਜਿਹੜਾ ਆ ਉਸ ਤਰੀਕੇ ਦੇ ਨਾਲ ਕੀਤਾ ਜਾ ਰਿਹਾ। ਪਰ ਕਹਿੰਦੇ ਵੀ ਆਹ 4 ਦੀ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ, ਇਹਨਾਂ ਸਾਰਿਆਂ ਦੀਆਂ ਜਿਹੜੀਆਂ ਅਸਾਈਲਮ ਐਪਲੀਕੇਸ਼ਨਸ ਪੈਂਡਿੰਗ ਜਿਹੜੀਆਂ ਉਹ ਸੀਗੀਆਂ। ਸੋ 2 ਵੱਖ-ਵੱਖ ਟਾਈਮ ਦੇ ਉੱਤੇ ਜਿਹੜੀ ਆਈਸ ਦੇ ਦੁਆਰਾ ਉੱਥੇ ਸਵੀਪ ਕੀਤੀ ਗਈ, ਇੱਕ ਵਾਰੀ ਦਿਨੇ ਤੇ ਇੱਕ ਵਾਰੀ ਦੁਪਹਿਰ ਨੂੰ, ਜਦੋਂ ਅਸਾਈਲਮ ਦੇ ਕਲੇਮ ਦੇ ਲਈ ਹੀਅਰਿੰਗਸ ਦੇ ਉੱਤੇ ਆਏ ਸੀਗੇ। ਸੋ ਪਰ ਉੱਥੇ ਜਿਹੜੀ ਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹਦਾ ਮਤਲਬ ਇਹ ਨਹੀਂ ਆ ਵੀ ਭਾਈ ਤੁਸੀਂ ਆਪਣੀ ਕੋਰਟ ਦੀ ਤਰੀਕ ਤੇ ਨਹੀਂ ਜਾਣਾ, ਇਮੀਗ੍ਰੇਸ਼ਨ ਦੀ ਤਰੀਕ ਤੇ ਜਿਹੜਾ ਉਹ ਨਹੀਂ ਜਾਣਾ। ਜੇ ਉੱਥੇ ਤੁਸੀਂ ਨਹੀਂ ਜਾਂਦੇ ਤਾਂ ਉਹ ਟੋਟਲੀ ਤੁਹਾਡੇ ਉਲਟ ਤੇ ਨੈਗੇਟਿਵ ਚੀਜ਼ ਜਿਹੜੀ ਉਹ ਬਣੂਗੀ। ਆਈਸ ਨੇ ਛਾਪਾ ਮਾਰਨਾ ਨਹੀਂ ਮਾਰਨਾ, ਉਹ ਰੋਜ਼ ਮਾਰ ਸਕਦੇ ਨਹੀਂ ਮਾਰ ਸਕਦੇ, ਉਹ ਇੱਕ ਡਿਫਰੈਂਟ ਸਟੋਰੀ ਆ। ਪਰ ਤੁਸੀਂ ਜਿਹੜਾ ਤੁਹਾਨੂੰ ਪ੍ਰੋਸੈਸ ਦੇ ਲਈ ਪਾਇਆ ਗਿਆ ਆ, ਉਹਦੇ ਵਿੱਚ ਕੁਤਾਹੀ ਜਿਹੜੀ ਉਹ ਕਿਸੇ ਤਰੀਕੇ ਦੇ ਨਾਲ ਨਾ ਕਰਿਓ। ਚਾਹੇ ਉਹ ਤੁਹਾਨੂੰ ਆਈਸ ਦੇ ਲਈ ਉਹਨਾਂ ਨੇ ਹਾਜ਼ਰੀ ਲਵਾਉਣ ਲਈ ਸੱਦਦਾ ਆ, ਤੇ ਚਾਹੇ ਜਦੋਂ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਸੱਦਿਆ ਆ ਉੱਥੇ ਜਾਣਾ ਜਿਹੜਾ ਉਹ ਨਾ ਭੁੱਲਿਓ। ਇਹ ਬਹੁਤ ਸਾਰੇ ਜਿਹੜੇ ਵਕੀਲ ਆ ਉਹ ਲਗਾਤਾਰ ਦੱਸ ਰਹੇ ਆ। ਉਹ ਪਰ ਇਸ ਕਾਰਵਾਈ ਨੂੰ ਉਹ ਟੋਟਲੀ ਗਲਤ ਆਖ ਰਹੇ। ਉਹ ਕਹਿੰਦੇ ਵੀ ਇਹ ਬਿਲਕੁਲ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੇ ਅਦਾਲਤ ਦੇ ਮੋਹਰੇ ਆ ਲੋਕ, ਉਹਨਾਂ ਨੂੰ ਵੀ ਜਿਹੜਾ ਇਹ ਆਈਸ ਦੇ ਦੁਆਰਾ ਚੱਕਿਆ ਜਾਣਾ ਬਹੁਤ ਮੰਦਭਾਗੀ ਗੱਲ ਆ। ਜੀ ਬਿਲਕੁਲ। ਜਿਹੜੇ ਜੱਜ ਆ ਉਹ ਕਹਿ ਰਹੇ ਆ ਵੀ ਇਹ ਤਾਂ ਟੋਟਲੀ ਰੋਂਗ ਵੀ ਹੈਗਾ ਕਿ ਫੈਡਰਲ ਲਾ ਦੇ ਮੁਤਾਬਕ ਜਿਹੜੇ ਲੋਕ ਅਸਾਈਲਮ ਦੇ ਲਈ ਐਲੀਜੀਬਲ ਹੁੰਦੇ ਆ, ਉਹ ਯੂਐਸਏ ਦੇ ਵਿੱਚ ਰਹਿ ਸਕਦੇ ਹੈਗੇ ਆ ਜਦੋਂ ਤੱਕ ਉਹਨਾਂ ਦੀ ਐਪਲੀਕੇਸ਼ਨ ਰਿਵਿਊ ਦੇ ਅੰਡਰ ਚੱਲ ਰਹੀ ਹੈਗੀ ਆ ਇਮੀਗ੍ਰੇਸ਼ਨ ਜੱਜ ਦੇ ਸਾਹਮਣੇ।
ਪਰ ਇਹ ਇੱਕ ਤਰ੍ਹਾਂ ਨਾਲ ਸ਼ਾਰਟ ਸਰਕਟ ਪ੍ਰੋਸੈਸ ਜੋ ਆਈਸ ਵਾਲੇ ਆ ਉਹ ਕਰ ਰਹੇ ਹੈਗੇ। ਜੀ, ਇਮੀਗ੍ਰੇਸ਼ਨ ਦੀ ਗੱਲ ਦੇ ਵਿੱਚ ਇੱਕ ਜਿਹੜਾ ਹਰਜੋਤ ਸਿੰਘ ਜੀ ਹੋਰ ਖਬਰ ਕਰ ਲਈਏ, ਜਿਹੜਾ ਮਹਿਮੂਦ ਖਲੀਲ ਆ, ਉਸ ਦੇ ਬਾਬਤ ਪ੍ਰੋ ਪੈਲਸਟੀਨੀਅਨ ਜਿਹੜਾ ਐਕਟਿਵਿਸਟ ਸੀਗਾ, ਇਹ ਕੋਲੰਬੀਆ ਯੂਨੀਵਰਸਿਟੀ ਦੇ ਨਾਲ ਸੰਬੰਧਿਤ ਹੈ, ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਫਿਰ ਆਪਾਂ ਨੂੰ ਪਤਾ ਵੀ ਲੂਜ਼ੀਆਨਾ ਦੇ ਵਿੱਚ ਰੱਖਿਆ ਗਿਆ ਸੀ। ਪਿੱਛੋਂ ਉਹਦੇ ਘਰਵਾਲੀ ਦੇ ਬੇਬੀ ਹੋਇਆ। ਜਦੋਂ ਉਹ ਬੇਬੀ ਨੂੰ ਉੱਥੇ ਲੈ ਕੇ ਪਹੁੰਚੀ ਵੀ ਤਾਂ ਉਸ ਨੂੰ ਫੜਨ ਤੱਕ ਵੀ ਆਪਣੇ ਨਿਆਣੇ ਨੂੰ ਨਹੀਂ ਦਿੱਤਾ ਗਿਆ। ਅੱਜ ਉਸ ਬਾਬਤ ਜਿਹੜੇ ਕਈ ਉਹਦੇ ਲੀਗਲ ਕੇਸ ਵੀ ਜਿਹੜੇ ਇਸ ਟਾਈਮ ਚੱਲ ਰਹੇ, ਯੂਐਸ ਡਿਸਟ੍ਰਿਕਟ ਜੱਜ ਮਾਈਕਲ ਫਰਬੀਅਰਜ਼, ਉਹਨਾਂ ਨੇ 106 ਪੇਜਾਂ ਦਾ ਡਿਸੀਜਨ ਜਿਹੜਾ ਉਹ ਲਿਖਿਆ ਹੈਗਾ ਆ। ਉਹਦੇ ਵਿੱਚ ਉਹਨਾਂ ਨੇ ਇਹ ਆਖਿਆ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਦੀ ਕੋਸ਼ਿਸ਼ ਆ ਡਿਪੋਰਟ ਕਰਨ ਦੀ ਮਹਿਮੂਦ ਖਲੀਲ ਨੂੰ, ਇਹ ਵੀ ਗੈਰ ਸੰਵਿਧਾਨਿਕ ਆ, ਅਨਕੌਂਸਟੀਟਿਊਸ਼ਨ ਆ। ਪਰ ਜਿਹੜਾ ਜੱਜ ਆ ਉਸ ਨੇ ਉਸ ਨੂੰ ਜਿਹੜੀ ਜੇਲ੍ਹ ਦੇ ਵਿੱਚੋਂ ਫ੍ਰੀ ਨਹੀਂ ਕੀਤਾ ਹੈਗਾ। ਜਿਹੜਾ ਯੂਐਸ ਦਾ ਲੀਗਲ ਰੈਜ਼ੀਡੈਂਟ, ਕੋਲੰਬੀਆ ਯੂਨੀਵਰਸਿਟੀ ਦਾ ਗ੍ਰੈਜੂਏਟ ਸਟੂਡੈਂਟ, ਇਹਦੇ ਉੱਤੇ ਅਜੇ ਤੱਕ ਕਿਸੇ ਕ੍ਰਾਈਮ ਨੂੰ ਲੈ ਕੇ ਚਾਰਜ ਇਸ ਨੂੰ ਨਹੀਂ ਕੀਤਾ ਗਿਆ। ਪਰ ਲੂਜ਼ੀਆਨਾ ਦੀ ਡਿਟੈਂਸ਼ਨ ਫੈਸਿਲਿਟੀ ਦੇ ਵਿੱਚ ਮਾਰਚ ਮਹੀਨੇ ਤੋਂ ਇਸ ਨੂੰ ਡਿਟੇਨ ਕਰਕੇ ਰੱਖਿਆ ਗਿਆ ਹੈ, ਜਦ ਯੂਨੀਵਰਸਿਟੀ ਦੇ ਰੈਜ਼ੀਡੈਂਸ ਦੀ ਲੌਬੀ ਦੇ ਵਿੱਚੋਂ ਇਸ ਨੂੰ ਗ੍ਰਿਫਤਾਰ ਕਰਕੇ ਡਿਪੋਰਟੇਸ਼ਨ ਪ੍ਰੋਸੀਡਿੰਗਸ ਦੇ ਵਿੱਚ ਪਾ ਦਿੱਤਾ ਗਿਆ ਸੀਗਾ। ਬਹੁਤ ਸਾਰੇ ਜੱਜਿਸ ਨੇ ਕਈ ਜਿਹੜੇ ਆਰਡਰਸ ਆ ਇਸ ਦੇ ਨਾਲ ਹੋਰ ਕਈ ਅਕੈਡਮਿਕਸ ਨੂੰ ਲੈ ਕੇ ਵੀ ਜਿਹੜੇ ਉਹ ਦਿੱਤੇ ਆ, ਉਹਨਾਂ ਨੂੰ ਫ੍ਰੀ ਕਰਨ ਦੇ ਲਈ ਵੀ ਜਿਹੜਾ ਉਹ ਆਖਿਆ ਆ। ਪਰ ਖਲੀਲ ਅਜੇ ਵੀ ਕਹਿੰਦੇ ਵੀ ਜਿਹੜੀ ਇਹ ਜੇਲ੍ਹ ਦੇ ਵਿੱਚ ਹੀ ਆ। ਸੋ ਜਿਹੜੇ ਫਰਬੀਅਰਜ਼ ਦੇ ਜਿਹੜੇ ਕੋਰਟ ਰੂਮ ਆ ਨਿਊ ਜਰਸੀ ਦੇ ਵਿੱਚ ਆ, ਇੱਕ ਸੈਪਰੇਟ ਇਮੀਗ੍ਰੇਸ਼ਨ ਕੋਰਟ ਦੀ ਪ੍ਰੋਸੀਡਿੰਗ ਲੂਜ਼ੀਆਨਾ ਦੇ ਵਿੱਚ ਜਿਹੜੀ ਉਸ ਦੀ ਜਿਹੜੀ ਉਹ ਚੱਲ ਰਹੀ ਹੈਗੀ ਆ। ਉਹਨਾਂ ਨੇ ਕਹਿ ਤਾਂ ਦਿੱਤਾ ਵੀ ਇਹ ਗੈਰ ਸੰਵਿਧਾਨਿਕ ਆ, ਪਰ ਉਸ ਨੂੰ ਰਿਹਾ ਨਹੀਂ ਕੀਤਾ ਗਿਆ। ਜੀ, ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਮਿਲੀਅਨਸ ਆਫ ਲੋਕ ਜੋ ਆ ਕੈਲੀਫੋਰਨੀਆ ਦੇ ਵਿੱਚ, ਉਹਨਾਂ ਨੂੰ ਇਹ ਕਿਹਾ ਗਿਆ ਆ ਵੀ ਆਉਣ ਵਾਲੇ 2 ਦਿਨ ਘਰਾਂ ਤੋਂ ਬਾਹਰ ਘੱਟ ਹੀ ਨਿਕਲੋ, ਆਪਣੇ ਕੰਮ ਤੇ ਰਹੋ ਜਾਂ ਘਰ ਤੇ ਰਹੋ, ਕਿਉਂਕਿ ਹੀਟ ਵੇਵ ਆ ਰਹੀ ਆ। ਹੀਟ ਵੇਵ ਵੀ ਇਦਾਂ ਦੀ ਆ ਵੀ 100 ਡਿਗਰੀ ਤੋਂ ਵੱਧ ਜਿਹੜਾ ਟੈਂਪਰੇਚਰ ਹੋਣਾ, ਖਾਸ ਕਰਕੇ ਸੈਂਟਰ ਵੈਲੀ, ਸੈਕਰਾਮੈਂਟੋ ਵੈਲੀ, ਸਿਆਰਾ ਫੁੱਟ ਹਿਲਸ ਦੇ ਵਿੱਚ ਤੇ ਹੋਰ ਇਨਲੈਂਡ ਏਰੀਆਜ਼ ਦੇ ਵਿੱਚ। ਸੋ ਸਾਰੇ ਲੋਕਾਂ ਨੂੰ ਜੋ ਨੈਸ਼ਨਲ ਵੈਦਰ ਸਰਵਿਸ ਆ, ਉਹਨਾਂ ਵੱਲੋਂ ਦੱਸਿਆ ਗਿਆ ਹੈ ਵੀ ਐਕਸਟ੍ਰੀਮ ਹੀਟ ਵਾਚ ਤੇ ਐਡਵਾਈਜ਼ਰੀਜ਼ ਜਿਹੜੀ ਆ ਉਹ ਜਾਰੀ ਕੀਤੀ ਗਈ ਆ। ਜਿਹੜੀਆਂ ਲੋਕੇਸ਼ਨਸ ਮੈਂ ਤੁਹਾਨੂੰ ਦੱਸੀਆਂ, ਸੈਂਟਰ ਵੈਲੀ, ਸੈਕਰਾਮੈਂਟੋ ਵੈਲੀ, ਸਿਆਰਾ ਫੁੱਟ ਹਿਲਸ ਵਾਲਾ ਏਰੀਆ ਤੇ ਡੈਥ ਵੈਲੀ ਤੇ ਲਾਸ ਵੈਗਸ ਦੇ ਵਿੱਚ ਤਾਂ ਸਿਚੁਏਸ਼ਨ ਹੋਰ ਵੀ ਜ਼ਿਆਦਾ ਜਿਹੜੀ ਬੈਡ ਹੋਊਗੀ। ਸੋ ਲੋਕਾਂ ਨੂੰ ਇਹ ਕਿਹਾ ਗਿਆ ਵੀ ਇੰਡੋਰ ਰਹੋ, ਪਾਣੀ ਜ਼ਿਆਦਾ ਪੀਓ ਤੇ ਆਲੇ ਦੁਆਲੇ ਆਂਢੀ ਗੁਆਂਢੀ ਜ਼ਰੂਰ ਚੈੱਕ ਕਰੋ ਕਿ ਕਿਸੇ ਦਾ ਏਸੀ ਤਾਂ ਨਹੀਂ ਖਰਾਬ ਹੋਇਆ, ਅੰਦਰ ਹੀ ਨਾ ਬੰਦਾ ਜਿਹੜਾ ਆ ਉਹ ਕਿਸੇ ਤਰ੍ਹਾਂ ਬਿਮਾਰ ਹੋ ਜਾਵੇ। ਜੀ, ਸੋ ਟੈਂਪਰੇਚਰ 100 ਡਿਗਰੀ ਪਲੱਸ ਹੋਣਾ ਆ ਆਉਣ ਵਾਲੇ ਫਰਾਈਡੇ ਸੈਚਰਡੇ ਤਾਈਂ। ਸੋ ਸਾਰੇ ਜਾਣੇ ਜਿਹੜਾ ਆ ਧਿਆਨ ਰੱਖੋ। ਜੀ ਬਿਲਕੁਲ। ਇੱਧਰ ਫਰੈਜ਼ਨੋ ਵਾਲੇ ਪਾਸੇ 104 105 ਡਿਗਰੀ ਤੱਕ ਟੈਂਪਰੇਚਰ ਜਿਹੜਾ ਉਹ ਜਾਣਾ ਆ। ਕੱਲ ਨੂੰ ਹੁਣ ਦੇਖੋ 90 ਆ ਤੇ ਪਰਸੋਂ ਨੂੰ 100 ਆ। ਸੋ ਬੰਦੇ ਬਿਮਾਰ ਵੀ ਇਹਨਾਂ ਚੀਜ਼ਾਂ ਕਰਕੇ ਬਹੁਤ ਹੁੰਦੇ ਆ। ਆਪਣੇ ਆਪ ਨੂੰ ਕੂਲ ਡਾਊਨ ਰੱਖੋ। ਅਚਨਚੇਤ ਬਿਜਲੀ ਦੀ ਡਿਮਾਂਡ ਬਹੁਤ ਵਧਦੀ ਆ। ਸੋ ਉਸ ਦੇ ਲਈ ਵੀ ਬੰਦੇ ਨੂੰ ਰੈਡੀ ਜਿਹੜਾ ਉਹ ਰਹਿਣਾ ਚਾਹੀਦਾ। ਪੱਖੀਆਂ ਪੁੱਖੀਆਂ ਕੱਢ ਕੇ ਰੱਖੋ। ਯੂ ਨੈਵਰ ਨੋ, ਰੱਬ ਨਾ ਕਰੇ ਕਿਸੇ ਦੀ ਬਿਜਲੀ ਬੁਜਲੀ ਗੁੱਲ ਹੋ ਜਾਵੇ ਤਾਂ ਕੋਈ ਨਾ ਕੋਈ ਸਾਧਨ ਜਿਹੜਾ ਆ ਤੁਹਾਨੂੰ ਜ਼ਰੂਰ ਆਪਣੇ ਆਪ ਨੂੰ ਬਚਾ ਰੱਖਣ ਦੇ ਲਈ ਕਰਨਾ ਚਾਹੀਦਾ ਆ। ਬਰਫ਼ ਠੰਡਾ ਪਾਣੀ ਜਿਹੜਾ ਆ ਉਹ ਵੱਧ ਤੋਂ ਵੱਧ ਪੀਓ। ਖੇਤਾਂ 'ਚ ਕੰਮ ਕਰਨ ਵਾਲੇ, ਬਾਹਰ ਕੰਮ ਕਰਨ ਵਾਲੇ, ਵੇਅਰ ਹਾਊਸਾਂ 'ਚ ਕੰਮ ਕਰਨ ਵਾਲੇ ਜਿਹੜੇ ਲੋਕ ਆ, ਉਹ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਉਹ ਧਿਆਨ ਰੱਖਣ। ਕੰਮ ਕਰਾਉਣ ਵਾਲੇ ਵੀ ਉਹਨਾਂ ਨੂੰ ਸ਼ੇਡ, ਬ੍ਰੇਕਸ, ਪਾਣੀ ਉਹ ਜਿਹੜਾ ਮੁਹੱਈਆ ਜਿਹੜਾ ਉਹ ਕਰਾ ਕੇ ਰੱਖਣ ਤਾਂ ਜੋ ਕੋਈ ਇੱਦਾਂ ਦੀ ਅਣਸੁਖਾਵੀਂ ਘਟਨਾ ਕੰਮ ਕਰਨ ਵਕਤ ਜਿਹੜੀ ਕਿਸੇ ਦੇ ਨਾਲ ਨਾ ਵਾਪਰੇ। ਹਰਜੋਤ ਸਿੰਘ ਜੀ, ਅਗਲੀ ਗੱਲ ਕਰੀਏ। ਟਰੰਪ ਉਹਨਾਂ ਦੇ ਰੈਸੀਪ੍ਰੋਕਲ ਟੈਰਿਫਸ ਨੂੰ ਲੈ ਕੇ ਵੀ ਇੱਕ ਅਦਾਲਤ ਨੇ ਅੱਜ ਫੈਸਲਾ ਜਿਹੜਾ ਆ ਉਹ ਸੁਣਾਇਆ ਆ। ਹੁਣ ਤੋਂ ਕੁਝ ਘੰਟੇ ਪਹਿਲਾਂ ਦੀ ਇਹ ਜਿਹੜੀ ਨਿਊਜ਼ ਆ ਰਹੀ ਆ ਵੀ ਫੈਡਰਲ ਕੋਰਟ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਜਿਹੜਾ ਰੈਸੀਪ੍ਰੋਕਲ ਟੈਰਿਫਸ ਆ ਉਸ ਨੂੰ ਸਟਰਕ ਡਾਊਨ ਕਰ ਦਿੱਤਾ ਆ। 3 ਜੱਜਾਂ ਦੇ ਪੈਨਲ ਨੇ ਜਿਹੜਾ ਉਹ ਆਖਿਆ ਵੀ ਜਿਹੜੀ ਪ੍ਰੈਜ਼ੀਡੈਂਟ ਨੂੰ ਦਿੱਤੀ ਗਈ ਸ਼ਕਤੀ ਆ, ਐਨੀ ਅਥਾਰਟੀ ਜਿਹੜੀ ਗ੍ਰਾਂਟਡ ਹੈਗੀ ਆ, ਉਸ ਤੋਂ ਇਹ ਐਕਸੀਡ ਕਰ ਗਏ ਨੇ। ਜਿਹੜੇ ਇੰਟਰਨੈਸ਼ਨਲ ਐਮਰਜੈਂਸੀ ਇਕਨੋਮਿਕ ਪਾਵਰ ਐਕਟ ਦੇ ਤਹਿਤ ਵੀ ਉਹਨਾਂ ਨੂੰ ਤਾਕਤ ਦਿੱਤੀ ਗਈ ਹੈਗੀ। ਯਾਦ ਹੋਣਾ ਹਰਜੋਤ ਸਿੰਘ ਜੀ, ਜਿਹੜੇ ਇੱਕ ਵੱਡਾ ਜਿਹਾ ਬੋਰਡ ਲੈ ਕੇ ਆਏ ਸੀ ਵੀ ਟੈਰਿਫ ਜਿਹੜੇ ਉਹ ਕਿੰਨੇ ਲੱਗਣੇ ਆ, ਰੈਸੀਪ੍ਰੋਕਲ ਟੈਰਿਫ ਕਿਹਦੇ ਤੇ ਕਿੰਨਾ ਜਿਹੜਾ ਪਹਿਲੋਂ ਲਾਇਆ ਜਾ ਰਿਹਾ ਸੀ ਉਹ ਕਿੰਨਾ ਲਾ ਰਿਹਾ ਤੇ ਅਸੀਂ ਕਿੰਨਾ ਲਾ ਰਹੇ ਆ। ਉਹ ਉਸ ਤੋਂ ਬਾਅਦ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਚਰਚਾ ਆ ਚੱਲਦੀ ਸੀ। 1977 ਦਾ ਕਾਨੂੰਨ ਆ ਇੰਟਰਨੈਸ਼ਨਲ ਐਮਰਜੈਂਸੀ ਇਕਨੋਮਿਕ ਪਾਵਰ ਐਕਟ,
ਉਹਨਾਂ ਦੇ ਬਾਬਤ ਜਿਹੜੇ 3 ਜੱਜਾਂ ਦਾ ਪੈਨਲ ਆ ਕੋਰਟ ਆਫ ਇੰਟਰਨੈਸ਼ਨਲ ਟ੍ਰੇਡ, ਉਹਨਾਂ ਨੇ ਅੱਜ ਇਹ ਰੂਲ ਜਿਹੜਾ ਉਹ ਕੀਤਾ ਵੀ ਟਰੰਪ ਹੁਣਾਂ ਨੇ ਆਪਣੀਆਂ ਜਿਹੜੀਆਂ ਸ਼ਕਤੀਆਂ ਤੋਂ ਵੱਧ ਜਿਹੜਾ ਜਾ ਕੇ ਉਹ ਇਹ ਫੈਸਲਾ ਜਿਹੜਾ ਉਹ ਸੁਣਾਇਆ ਹੈਗਾ ਆ। ਸੋ ਕਹਿੰਦੇ ਵੀ ਇਹ ਜਿਹੜੇ ਰੈਸੀਪ੍ਰੋਕਲ ਟੈਰਿਫ ਆ ਉਸ ਨੂੰ ਇਹਨਾਂ ਨੇ ਰੱਦ ਜਿਹੜਾ ਹੁਣ ਕਰ ਦਿੱਤਾ ਹੈਗਾ ਆ। ਸੋ ਇਹ ਅੱਜ ਹੁਣ ਤੋਂ ਕੁਝ ਘੰਟੇ ਪਹਿਲਾਂ ਦੀ ਜਿਹੜੀ ਇਹ ਖਬਰ ਆ ਰਹੀ ਆ। ਪ੍ਰੈਜ਼ੀਡੈਂਟ ਟਰੰਪ ਹੁਣਾਂ ਦੇ ਇਕਨੋਮਿਕ ਏਜੰਡੇ ਦੇ ਵਿੱਚ ਕਹਿੰਦੇ ਵੀ ਇਹ ਇੱਕ ਦਰਾਰ ਦੇ ਰੂਪ ਦੇ ਵਿੱਚ ਜਾਂ ਇੱਕ ਸੱਟ ਦੇ ਰੂਪ ਦੇ ਵਿੱਚ ਜਿਹੜਾ ਉਹ ਦੇਖਿਆ ਜਾ ਸਕਦਾ ਹੈ। ਆਲਰੇਡੀ ਉੱਦਾਂ ਟਰੰਪ ਹੁਣਾਂ ਨੇ ਉਹਨਾਂ ਦੇ ਕਹਿਣ ਮੁਤਾਬਕ ਬਹੁਤ ਸਾਰੀਆਂ ਕੰਟਰੀਜ਼ ਆ ਉਹਨਾਂ ਨੇ ਨਵੇਂ ਜਿਹੜੀਆਂ ਡੀਲਸ ਆ ਉਹ ਬਣਾ ਲਈਆਂ ਆ। ਕਈਆਂ ਦੇ ਨਾਲ ਜਿਹੜੀਆਂ ਡੀਲਸ ਆ ਉਸ ਨੈਗੋਸ਼ੀਏਸ਼ਨ ਚੱਲ ਰਹੀ ਆ। ਇਹ ਫੈਸਲੇ ਦਾ ਉਹਨਾਂ ਡੀਲਸ ਦੇ ਉੱਤੇ ਕੋਈ ਅਸਰ ਪਵੇਗਾ ਜਾਂ ਨਹੀਂ, ਇਹ ਜਿਹੜਾ ਹੁਣ ਦੇਖਣ ਵਾਲੀ ਗੱਲ ਹੈ। ਕੈਲੀਫੋਰਨੀਆ ਦੇ ਵਿੱਚ ਜਦੋਂ ਪਿੱਛੇ ਅੱਗਾਂ ਲੱਗੀਆਂ ਲਾਸ ਐਂਜਲਸ ਦੇ ਵਿੱਚ, ਤੇ ਹੁਣ ਇਹ ਪਤਾ ਚੱਲ ਰਿਹਾ ਵੀ ਲੋਕਾਂ ਦੇ ਬਹੁਤ ਸਾਰੇ ਜਿਹੜੇ ਘਰਾਂ ਦੀ ਇੰਸ਼ੋਰੈਂਸ ਆ ਉਹ ਅੰਡਰ ਇੰਸ਼ੋਰਡ ਸੀਗੇ। ਸੋ ਬਹੁਤ ਸਾਰੇ ਲੋਕ ਕਾਫੀ ਲੰਮੇ ਸਮੇਂ ਤੋਂ ਇੱਕ ਕੰਪਨੀ ਦੇ ਨਾਲ ਸਟਿਕ ਰਹਿੰਦੇ ਆ ਤੇ ਹਰ ਸਾਲ ਉਹਨਾਂ ਦੀ ਜਿਹੜੀ ਕਵਰੇਜ ਆ ਉਹ ਵਧਾਈ ਜਾਂਦੀ, ਬੜੀ ਘੱਟ ਵਧਾਈ ਜਾਂਦੀ ਆ। ਹੁਣ ਜਦੋਂ ਲਾਸ ਐਂਜਲਸ 'ਚ ਅੱਗਾਂ ਲੱਗੀਆਂ, ਕਹਿੰਦੇ ਵੀ ਕਈ ਜਗ੍ਹਾ ਦੇ ਉੱਤੇ ਇਹ ਫਿਗਰ ਆਊਟ ਕੀਤਾ ਗਿਆ ਸੀ ਇੰਸ਼ੋਰੈਂਸ ਕੰਪਨੀਆਂ ਵੱਲੋਂ ਵੀ $300 ਪਰ ਸਕੁਅਰ ਫੁੱਟ ਦੇ ਹਿਸਾਬ ਨਾਲ ਘਰ ਬਣਨਾ ਆ, ਜਦ ਕਿ ਰੀਅਲ ਫਿਗਰ ਹੁਣ $800 ਪਰ ਸਕੁਅਰ ਫੁੱਟ ਦੇ ਹਿਸਾਬ ਨਾਲ ਆ ਰਹੇ ਆ। ਸੋ ਇਹਦਾ ਮਤਲਬ ਇਹ ਆ ਵੀ ਜੇ ਕਿਸੇ ਦੀ 2000 ਸਕੁਅਰ ਫੁੱਟ ਦਾ ਘਰ ਹੈਗਾ ਆ ਤੇ ਉਹਨੂੰ ਘੱਟੋ ਘੱਟ ਨਹੀਂ ਤਾਂ $1.6 ਮਿਲੀਅਨ ਦੀ ਜਿਹੜੀ ਕਵਰੇਜ ਹੋਣੀ ਚਾਹੀਦੀ ਆ। ਸੋ ਬਹੁਤ ਵਾਰੀ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਉਹ ਐਕਸਟੈਂਡਡ ਰਿਪਲੇਸਮੈਂਟ ਦਿੰਦੀਆਂ, ਕੋਈ 50%, 25%, 100%। ਸੋ ਕਵਰੇਜ ਵਗੈਰਾ ਆਪਣੀ ਜਿਹੜੀ ਘਰਾਂ ਦੀ ਉਹ ਚੈੱਕ ਕਰ ਲੈਣੀ ਚਾਹੀਦੀ ਆ। ਤੇ ਜਦੋਂ ਫਿਰ ਇਹਨੂੰ ਅੰਡਰ ਇੰਸ਼ੋਰੈਂਸ ਕਹਿੰਦੇ ਹੈਗੇ ਆ। ਸੋ ਜਦੋਂ ਤੁਹਾਨੂੰ ਇੰਸ਼ੋਰੈਂਸ ਕੰਪਨੀ $300 ਪਰ ਸਕੁਅਰ ਫੁੱਟ ਦੇ ਹਿਸਾਬ ਨਾਲ ਦੇ ਰਹੀ ਆ ਤੇ ਜਦੋਂ ਕਿ ਕਾਸਟ $800 ਬਣ ਰਹੀ, ਤੇ ਬਾਕੀ ਪੈਸੇ ਜਿਹੜੇ ਤੁਹਾਨੂੰ ਉਹ ਆਪਣੇ ਕੋਲੋਂ ਦੇਣੇ ਪੈਣਗੇ। ਸੋ ਜਿਹੜੀ ਕਵਰੇਜ ਵਗੈਰਾ ਆ ਉਹ ਜ਼ਰੂਰ ਧਿਆਨ ਰੱਖੋ, ਕਿਉਂਕਿ ਕਾਸਟ ਆਫ ਕੰਸਟਰਕਸ਼ਨ ਉਸ ਟਾਈਮ ਬਹੁਤ ਜ਼ਿਆਦਾ ਵੱਧ ਜਾਂਦੀ ਆ ਜਦੋਂ ਇੱਕੋ ਏਰੀਏ ਦੇ ਵਿੱਚ ਕਿੰਨੇ ਵੱਡੇ ਜਿਹੜੇ ਘਰ ਆ ਕਿੰਨੀ ਵੱਡੀ ਗਿਣਤੀ 'ਚ ਉਹ ਸੜ ਜਾਂਦੇ ਆ। ਤੇ ਫਿਰ ਬਿਲਡਰਸ ਤਾਂ ਤੁਹਾਨੂੰ ਪਤਾ ਜਦੋਂ ਬਿਲਡਰ ਘੱਟ ਹੋਣ ਉਹ ਨੈਚੁਰਲੀ ਉਹਨਾਂ ਦੀ ਜਿਹੜੀ ਕਾਸਟ ਆ ਉਹ ਵਧਾ ਦਿੰਦੇ ਹੈਗੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਹੈ ਫ੍ਰੈਸਨੋ ਤੋਂ। ਡਿਪਾਰਟਮੈਂਟ ਆਫ ਜਸਟਿਸ ਉਹਨਾਂ ਦੇ ਜਿਹੜੇ ਯੂਐਸ ਅਟਾਰਨੀਜ਼ ਆਫਿਸ ਈਸਟਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ, ਉਹਨਾਂ ਨੇ ਦੱਸਿਆ ਵੀ ਇੱਕ ਜਿਹੜਾ ਫ੍ਰੈਸਨੋ ਦਾ ਬੰਦਾ ਜੋ ਕਿ ਪੰਜਾਬੀ ਆ, ਉਸਨੇ ਆਪਣੇ ਦੋਸ਼ਾਂ ਨੂੰ ਕਬੂਲ ਲਿਆ ਆ। ਗਿਲਟੀ ਜਿਹੜਾ ਉਹ ਪਲੀ ਕਰ ਰਿਹਾ ਆ ਪੀਪੀਪੀ ਜਿਹੜੇ ਲੋਨਸ ਦੇ ਫਰਾਡ ਦੇ ਮਾਮਲੇ ਦੇ ਵਿੱਚ। ਗੁਰਜੀਤ ਬਾਠ 37 ਸਾਲਾਂ ਦਾ ਫ੍ਰੈਸਨੋ ਦਾ, ਉਸਨੇ ਕਹਿੰਦੇ ਵੀ ਬੀਤੇ ਮੰਗਲਵਾਰ ਇੱਕ ਜਿਹੜਾ ਕਾਊਂਟ ਜੋ ਦੇ ਉੱਤੇ ਦੋਸ਼ ਲਾਏ ਸੀਗੇ ਥੈਫਟ ਆਫ ਗਵਰਨਮੈਂਟ ਪ੍ਰਾਪਰਟੀ, ਉਹ ਜਿਹੜੇ ਦੋਸ਼ ਆ ਉਹਨਾਂ ਨੂੰ ਕਬੂਲਿਆ ਆ। ਐਕਟਿੰਗ ਯੂਐਸ ਅਟਾਰਨੀ ਮਿਸ਼ੇਲ ਬੈਕਵਿਥ ਆ, ਉਹਨਾਂ ਨੇ ਇਸ ਦੇ ਬਾਰੇ ਐਲਾਨ ਕੀਤਾ ਹੈ। ਕਹਿੰਦੇ ਵੀ ਇਹ ਬਾਠ ਤੇ ਉਸਦੇ ਜਿਹੜੇ ਹੋਰ ਉਹਦੇ ਪਰਿਵਾਰਕ ਮੈਂਬਰ ਆ ਉਹ 2 ਟਰੱਕਿੰਗ ਬਿਜ਼ਨਸ ਜਿਹੜੇ ਉਹ ਰਨ ਕਰ ਰਹੇ ਸੀਗੇ ਫ੍ਰੈਸਨੋ ਕਾਉਂਟੀ 'ਚ। 2020-2021 ਦੇ ਵਿੱਚ ਇਹਨਾਂ ਨੇ ਜਿਹੜੇ ਪੀਪੀਪੀ ਲੋਨਸ ਦੇ ਲਈ ਅਪਲਾਈ ਕੀਤਾ, $1 ਮਿਲੀਅਨ ਤੋਂ ਵੱਧ ਦੇ ਲਈ ਉਹਨਾਂ ਨੇ ਅਪਲਾਈ ਕੀਤਾ। ਇਹ ਲੋਨਸ ਲੈਣ ਦੇ ਲਈ ਕਹਿੰਦੇ ਵੀ ਇਹਨਾਂ ਨੇ ਜਾਣਬੁੱਝ ਕੇ ਜਿਹੜੇ ਰੈਕਰਡਸ ਆ ਦਸਤਾਵੇਜ਼ ਆ ਉਹ ਨਕਲੀ ਜਿਹੜੇ ਉਹ ਫਾਲਸੀਫਾਈ ਕੀਤੇ, ਗਲਤ ਉਸ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਬਿਜ਼ਨਸ ਦੇ ਜਿਹੜੇ EMPLOYEES ਤੇ ਉਹਨਾਂ ਦੀਆਂ ਵੇਜਿਸ ਆ ਉਹ ਵਧਾ ਕੇ ਜਿਹੜੀਆਂ ਲਿਖਾਈਆਂ। ਤੇ ਕਹਿੰਦੇ ਵੀ ਉਹਦੇ ਵਿੱਚੋਂ ਜਿਹੜੇ ਮੇਰੇ ਲੋਨਸ ਦੇ ਵਿੱਚੋਂ ਉਹਨਾਂ ਨੇ ਐਗਰੀਕਲਚਰ ਲੈਂਡ ਜਿਹੜੀ ਫ੍ਰੈਸਨੋ ਕਾਉਂਟੀ ਦੇ ਵਿੱਚ ਜੋ ਕਿ ਜਿਸ ਦੀ ਕੀਮਤ ਤਕਰੀਬਨ $6 ਲੱਖ ਸੀ, ਉਹ ਵੀ ਉਹਨਾਂ ਨੇ ਖਰੀਦੀ ਆ। ਸੋ ਇਹ ਜਿਹੜਾ ਕੇਸ ਆ ਕਹਿੰਦੇ ਵੀ FBI ਨੇ ਜਿਹੜੀ SBA ਦੇ ਨਾਲ ਮਿਲ ਕੇ, ਆਫਿਸ ਆਫ ਇੰਸਪੈਕਟਰ ਜਨਰਲ, ਉਹਨਾਂ ਸਾਰਿਆਂ ਨੇ ਮਿਲ ਕੇ ਇਸ ਕੇਸ ਦੀ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਉਹ ਕੀਤੀ ਆ। ਹੁਣ ਕਹਿੰਦੇ ਵੀ 6 ਅਕਤੂਬਰ ਨੂੰ ਯੂਐਸ ਡਿਸਟ੍ਰਿਕਟ ਜੱਜ ਜੈਨੀਫਰ ਐਲ ਥਰਸਟਨ ਉਹ ਇਹਨਾਂ ਨੂੰ ਸੈਂਟੈਂਸ ਜਿਹੜੀ ਆ ਉਹ ਸੁਣਾ ਸਕਦੇ ਆ। ਸੋ ਮੈਕਸਿਮਮ ਪੈਨਲਟੀ 10 ਸਾਲ ਦੀ ਜਾਂ $2.5 ਲੱਖ ਦਾ ਜਿਹੜਾ ਉਹ ਜੁਰਮਾਨਾ ਹੋ ਸਕਦਾ ਆ। ਇਹ ਪਹਿਲਾ ਕੇਸ ਨਹੀਂ ਆ ਹਰਜੋਤ ਸਿੰਘ ਜੀ ਜਿਹੜਾ ਪੀਪੀਪੀ ਲੋਨਸ ਨੂੰ ਜਿਹੜਾ ਉਹ ਲੈ ਕੇ ਜਿਸ ਦੇ ਵਿੱਚ ਕਹਿੰਦੇ ਵੀ ਧਾਂਦਲੀ ਹੋਣ ਦੇ ਜਿਨ੍ਹਾਂ ਨੂੰ ਸ਼ੱਕ ਆ। ਇਹਦਾ ਮਤਲਬ ਵੀ ਹੋਰ ਵੀ ਬਹੁਤ ਸਾਰੇ ਕੇਸਾਂ ਦੀਆਂ ਜਿਹੜੀਆਂ ਇਸ ਟਾਈਮ ਇਨਵੈਸਟੀਗੇਸ਼ਨਸ ਆ ਉਹ ਚੱਲ ਰਹੀਆਂ ਜਿਹੜੀਆਂ ਹੋਣਗੀਆਂ। ਇਦਾਂ ਦੀਆਂ ਨਿਊਜ਼ ਇਹ ਤਾਂ ਚਲੋ ਆਪਣੀ ਕਮਿਊਨਿਟੀ ਦਾ ਇੱਕ ਬੰਦਾ ਜਿਹੜਾ ਆਇਆ, ਇਸ ਤੋਂ ਇਲਾਵਾ ਹੋਰ ਬਹੁਤ ਸਾਰੀ ਜਿਹੜੀ ਕਮਿਊਨਿਟੀਜ਼ ਦੇ ਬਹੁਤ ਸਾਰੇ ਜਿਹੜੇ ਲੋਕ ਆ ਆਲਰੇਡੀ ਅਜਿਹੇ ਮਾਮਲਿਆਂ ਦੇ ਵਿੱਚ ਫੜੇ ਜਾ ਚੁੱਕੇ ਆ, ਸਜ਼ਾਵਾਂ ਜਿਹੜੀਆਂ ਉਹਨਾਂ ਨੂੰ ਉਹ ਹੋ ਚੁੱਕੀਆਂ ਆ। ਸੋ ਇਸ ਮਾਮਲੇ ਦੇ ਵਿੱਚ ਹੁਣ ਗੁਰਜੀਤ ਬਾਠ 37 ਸਾਲਾਂ ਦੇ ਫ੍ਰੈਸਨੋ ਤੋਂ, ਉਹਨਾਂ ਨੇ ਆਪਣੇ ਦੋਸ਼ਾਂ ਨੂੰ ਕਬੂਲ ਲਿਆ ਤੇ ਹੁਣ ਅਕਤੂਬਰ ਦੇ ਵਿੱਚ ਅਦਾਲਤ ਇਹਨਾਂ ਨੂੰ ਜਿਹੜੀ ਉਹ ਸਜ਼ਾ ਸੁਣਾਵੇਗੀ।
2 ਬਿਜ਼ਨੈਸਿਸ ਇਹਨਾਂ ਦੇ ਆਪਣੇ ਸੀਗੇ, ਜੀਐਸ ਬਾਠ ਇਨਕਾਰਪੋਰੇਸ਼ਨ ਤੇ ਕੰਪਲੀਟ ਟਰਾਂਸਪੋਰਟੇਸ਼ਨ ਸੋਲੂਸ਼ਨ। ਸੋ ਇਹ ਜਿਹੜੀ ਖਬਰ ਆ ਅੱਜ ਦੀ ਫ੍ਰਿਜ਼ਨੋ ਵੀ ਤੇ centralvalley.com ਉਹਨਾਂ ਨੇ ਜਿਹੜੀ ਰਿਲੀਜ਼ ਕੀਤੀ ਆ, ਉਹੀ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਆ। ਤੇ ਆਪਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1 ਤੇ 39 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $282 ਤੇ 85 ਪੈਸੇ। $1 ਦੇ ਬਰਾਬਰ ਇੰਡੀਆ ਦੇ $85 ਤੇ 50 ਪੈਸੇ। ਤੇ ਤੁਸੀਂ ਅੱਜ ਸਟਾਕ ਦੀ ਵੀ ਗੱਲਬਾਤ ਕਰਨੀ ਆ। ਅਲੋਨ ਮਸਕ ਨੇ ਇਹ ਕਿਹਾ ਵੀ ਜਿਹੜੇ ਟੈਸਲਾ ਦਾ ਸਟਾਕ ਆ, ਮੈਂ ਉਹਦੇ ਉੱਤੇ ਵਰਕਆਊਟ ਤਾਂ ਕਰ ਰਿਹਾ, ਵੀ ਅੱਜ ਟੈਸਲਾ ਦੇ ਸਟਾਕ ਨੂੰ ਹੋਰ ਝਟਕਾ ਲੱਗਾ ਆ। 1.65% ਸਟਾਕ ਅੱਜ ਫਿਰ ਡਾਊਨ ਗਿਆ ਹੈ ਜੀ। ਡਾਓ ਜੋਨ ਓਵਰਆਲ ਜਿਹੜਾ ਹਰਜੋਤ ਸਿੰਘ ਜੀ ਅੱਜ 200 ਤੇ 45 ਪੁਆਇੰਟ ਘਟ ਕੇ 42,099 ਤੇ ਬੰਦ ਹੋਇਆ। S&P 33 ਪੁਆਇੰਟ ਘਟ ਕੇ 58,199 ਦੇ ਉੱਤੇ। ਨੈਸਡੈਕ 98 ਪੁਆਇੰਟ ਘਟ ਕੇ 19,101 ਦੇ ਉੱਤੇ। ਸੋਨੇ ਦਾ ਭਾਅ $3200 ਤੇ $65 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $62 ਪ੍ਰਤੀ ਬੈਰਲ ਜਿਹੜੀ ਹੋ ਰਹੀ ਆ। ਉਹ ਜਿਹੜਾ ਅੱਜ ਫੈਸਲਾ ਸੁਣਾਇਆ ਗਿਆ ਸੀ ਵੀ ਰੈਸੀਪ੍ਰੋਕਲ ਟੈਰਿਫਸ ਨਹੀਂ ਕਰ ਸਕਦੇ, ਉਸ ਤੋਂ ਬਾਅਦ ਦੇ ਵਿੱਚ ਜਿਹੜੇ ਸਟਾਕ ਫਿਊਚਰ ਆ ਉਹ ਕਾਫੀ ਜ਼ਿਆਦਾ ਜੰਪ ਕਰ ਗਏ। ਤਕਰੀਬਨ ਇਸ ਟਾਈਮ 500 ਪੁਆਇੰਟ ਉਹ ਫਿਊਚਰਸ ਜਿਹੜੇ ਆ ਉਹ ਅੱਗੇ ਨੂੰ ਪੋਜ਼ਿਟਿਵ ਦੇ ਵਿੱਚ ਜਿਹੜੇ ਆ ਉਹ ਛਾਲ ਮਾਰੀ ਹੈਗੀ ਆ। ਉੱਦਾਂ 10 ਈਅਰ ਯੀਲਡ 4.51% ਤੇ ਕ੍ਰਿਪਟੋ ਕਰੰਸੀ ਚ ਬਿਟਕੋਇਨ 1,08,303 ਤੇ ਇਥੀਰੀਅਮ 2500 ਤੇ 2700 ਤੇ $15 ਦੇ ਬਰਾਬਰ ਚੱਲ ਰਿਹਾ ਹੈਗਾ ਆ। ਤੇ ਜਾਂਦੇ ਇੱਕ ਵਾਰੀ ਫੇਰ ਦੱਸਦੇ ਜਾਈਏ ਵੀ ਆਉਣ ਵਾਲੇ ਵੀਕਐਂਡ ਦੇ ਦੌਰਾਨ ਬੇਕਰਸਫੀਲਡ ਦੇ ਵਿੱਚ ਨਗਰ ਕੀਰਤਨ ਹੈਗੇ ਆ ਐਤਵਾਰ ਨੂੰ, ਤੇ ਉੱਥੇ ਸਾਡੀ ਟੀਮ ਵੀ ਪਹੁੰਚੂਗੀ। ਤੇ ਤੁਸੀਂ ਜਿਹੜੀਆਂ ਬੁੱਕਸ ਆ ਅਵਤਾਰ ਸਿੰਘ ਉਹਨਾਂ ਦੀਆਂ ਸਿੱਖ ਕੌਮਵਾਦ ਦਾ ਸੰਕਲਪ, ਨਾ ਹਮ ਹਿੰਦੂ ਨਾ ਮੁਸਲਮਾਨ, ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਸਰੋਤੇ ਆ ਉਸ ਬੁੱਕ ਨੂੰ ਖਰੀਦ ਰਹੇ ਹੈਗੇ ਆ। ਬਹੁਤ ਸਾਰੇ ਵੱਖ-ਵੱਖ ਸਟੇਟਾਂ ਤੋਂ ਮੇਲ ਕਰਵਾ ਰਹੇ ਹੈਗੇ ਆ। ਹਰ ਰੋਜ਼ ਹੀ ਕੋਈ ਨਾ ਕੋਈ ਆਪਣੇ ਆਫਿਸ ਵਾਲਾ ਮੇਲ ਕਰਨ ਤੁਰਿਆ ਰਹਿੰਦਾ। ਸੋ ਇੱਥੋਂ ਆਫਿਸ ਤੋਂ ਵੀ ਆ ਕੇ ਬਹੁਤ ਸਾਰੇ ਜਿਹੜੇ ਸਰੋਤੇ ਲੈ ਰਹੇ, ਸੋ ਬੁੱਕਸ ਉੱਥੇ ਮਿਲਣਗੀਆਂ। ਤੇ ਦੂਸਰਾ ਜਿਹੜਾ ਨਗਰ ਕੀਰਤਨ ਸ਼ਹੀਦਾਂ ਦੀ ਯਾਦ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੇ ਹੋਰ ਜਿਹੜੇ 1984 ਤੋਂ ਬਾਅਦ ਜਿੰਨੇ ਵੀ ਸਿੰਘ ਸ਼ਹੀਦ ਹੋਏ ਆ ਉਹਨਾਂ ਦੀ ਯਾਦ 'ਚ ਨਗਰ ਕੀਰਤਨ ਸੈਨ ਫਰਾਂਸਿਸਕੋ ਆਉਣਾ ਆ 7 ਜੂਨ ਨੂੰ। ਉਹ ਜ਼ਰੂਰ ਯਾਦ ਰੱਖੋ। ਬਹੁਤ ਗੁਰੂ ਘਰਾਂ ਤੋਂ ਬੱਸਾਂ ਚੱਲਣਗੀਆਂ ਆਉਣ ਵਾਲੇ ਸਮੇਂ 'ਚ, ਆਪਾਂ ਤੁਹਾਡੇ ਨਾਲ ਸਾਰੀਆਂ ਇਹ ਸ਼ੇਅਰ ਕਰਾਂਗੇ। ਤੇ ਕਿਉਂਕਿ ਸ਼ਹੀਦਾਂ ਦੀ ਯਾਦ ਦੇ ਵਿੱਚ ਬਹੁਤ ਘੱਟ ਨਗਰ ਕੀਰਤਨ ਹੁੰਦੇ ਆ। ਸੋ ਨਾਲੇ ਇਹ ਸੈਨ ਫਰਾਂਸਿਸਕੋ ਤੇ ਹੋਣਾ ਆ। ਹਿਸਟੋਰੀਕਲ ਨਗਰ ਕੀਰਤਨ ਹੁੰਦਾ ਕਿਉਂਕਿ ਉਹ ਜਿਹੜਾ ਸ਼ਹਿਰ ਹੈਗਾ, ਕਿਉਂਕਿ ਉੱਥੇ ਸਿੱਖ ਇੰਨੀ ਗਿਣਤੀ 'ਚ ਨਹੀਂ ਕੋਈ ਰਹਿੰਦੇ ਹੈਗੇ, ਆਲੇ ਦੁਆਲੇ ਵੀ ਆਉਣਾ ਆ ਦੂਰੋਂ ਦੂਰੋਂ। ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਆ ਵੀ ਉਸ ਨਗਰ ਕੀਰਤਨ ਦੇ ਵਿੱਚ ਹਿੱਸਾ ਪਾਈਏ। ਜੀ, ਬੇਕਰਸਫੀਲਡ ਵਾਲਾ ਵੀ ਜਿਹੜਾ ਸ਼ਹੀਦਾਂ ਦੀ ਯਾਦ ਦੇ ਵਿੱਚ ਉਹ ਨਗਰ ਕੀਰਤਨ ਸਜਾਇਆ ਜਾਂਦਾ ਹੈ। ਸੋ 1 ਜੂਨ ਨੂੰ ਉੱਥੇ ਆ ਤੇ 7 ਜੂਨ ਨੂੰ ਜਿਹੜਾ ਸੈਨ ਫਰਾਂਸਿਸਕੋ 'ਚ ਸਾਰੇ ਥਾਵਾਂ ਦੇ ਉੱਤੇ ਵੱਧ ਤੋਂ ਵੱਧ ਹਾਜ਼ਰੀਆਂ ਭਰਨ ਦੀ ਜਿਹੜੀ ਸਾਰਿਆਂ ਨੇ ਕਿਰਪਾਲਤਾ ਕਰਨੀ ਜਿਹੜੀ ਉਹ ਹੈਗੀ ਆ। ਹੁਣ ਲੈਂਦੇ ਆ ਜੀ ਇਜਾਜ਼ਤ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕ ਜਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। ਯੂਐਸ।